अस्सलाम वालेकुम, नमस्ते, सत श्री अकाल ते गुड इवनिंग। अज मैं बहुत खतरनाक, बहुत सेंसिटिव ते हर बंदे ते लागू होने वाली गल दसन लगा। मैं 62 साल की वकालत च भी बहुत कुछ वेख्या, मैं वैसे भी प्रैक्टिकली भी देखिया। एक कहते नादान दोस्त नालों दाना दुश्मन चंगा हुंदा है। सारी उम्र मैं तो सोचता रहा, अज मैं तुहानूं समझावां कि किवें जेड़ा जेड़ा नादान दोस्त है ना, वो तुहाडी हस्ती मुका देगा, तुहानूं इन्ना गिरा देगा, एक एवें अपने दिमाग च एक फर्जी गल बना के, ते जेड़ा दाना दुश्मन है वो तुहानूं बचा लेगा। मसलन मेरे खिलाफ एक बंदे ने सिविल मुकदमे, जायदाद मुकदमे च उन्हें मेरे खिलाफ गवाही दी, नजायज दी, झूठी दी। मेरा दोस्त भी सी, जो उन्हें गवाही देती, केस मैं जित गया, उसकी गवाही फजूल सी। ते मैं उन्होंने कहा यार इदा करके आ तू आउंदा ही नहीं है। तो खैर उन्होंने आ गया, सारा टब्बर ही आ गया, बच्ची भी ਉਹਦੀ ਨਾਲ भी, बीवी भी सारे लैके आ गए। तो मैं उन्होंने कहा यार मैनू एक काम है बड़ा जरूरी, एक मेरे को अमानत पई है, तो मेरे दफ्तर चल, घर च दफ्तर से ਉਹਨੂੰ ਮੈਂ ਘਰ ਲੈ ਗਿਆ, ਨਾਲੇ ਉਹਦੀ ਦਫ਼ਤਰ ਲੈ ਗਿਆ, ਨਾਲ ਉਹਦੀ ਬੇਟੀ ਨੂੰ ਵੀ ਲੈ ਗਿਆ। ਉਹਦੀ ਬੇਟੀ ਦੇ ਬੈਠਿਆ ਮੈਂ ਉਹਨੂੰ ਕਹਿ ਰਿਹਾ ਵੀ ਇਹ ਫੜ, ਉਹਦੀ ਬੇਟੀ ਨੂੰ ਮੈਂ ਕਿਹਾ ਬੇਟਾ ਇਹ ਦੇਖ ਖਤ ਤੇਰੇ 200 ਖਤ ਉਹਨੂੰ ਦੇ। ਤੇ ਏਡੇ ਖਤਰਨਾਕ ਉਹਨੇ ਕਿਹਾ ਜੀ ਮੇਰੇ ਆ। ਮੈਂ ਕਿਹਾ ਸਾੜ ਦੇ। ਪਿਓ ਨੂੰ ਵੀ ਨਾ ਦੱਸੀ ਕੀ ਆ। ਉਸ ਬੰਦੇ ਨੂੰ ਮੈਂ ਦੱਸਿਆ ਕਿ ਮੈਂ ਤੇਰੇ ਤਰ੍ਹਾਂ ਝੂਠ ਬੋਲਦਾ ਤੇ ਮੈਂ ਨਸ਼ਰ ਕਰ ਸਕਦਾ ਸੀ। ਮੇਰੇ ਕੋਲ ਬੇਸ਼ੁਮਾਰ ਲੋਕਾਂ ਦੇ, ਦੋਸਤਾਂ ਦੇ, ਰਿਸ਼ਤੇਦਾਰਾਂ ਦੇ, ਬਰਾਦਰੀ ਦੇ, ਦੁਸ਼ਮਣਾਂ ਦੇ, ਦੋਸਤਾਂ ਦੇ ਬਹੁਤ ਕਿਸਮ ਦੀਆਂ ਮੇਰੇ ਕੋਲ ਚੀਜ਼ਾਂ ਪਈਆਂ। ਮੇਰੇ ਖਿਲਾਫ ਪਤਾ ਨਹੀਂ ਕਿੰਨੇ ਕੋ ਪਈਆਂ ਹੋਣਗੀਆਂ। ਕੋਈ ਵੀਡੀਓ ਹੋਏਗੀ, ਫੋਟੋ ਹੋਏਗੀ, ਤੁਸੀਂ ਕੁਝ ਨਹੀਂ ਜਾਣਦੇ। ਹੁਣ ਤੇ ਉਹ ਜ਼ਮਾਨਾ ਹੀ ਉਹ ਆ ਗਿਆ ਨਾ, ਹੁਣ ਤੇ ਕੋਈ ਪਤਾ ਨਹੀਂ ਤੁਸੀਂ ਕਿੱਥੇ ਖਲੋਤੇ ਹੋ, ਤੁਹਾਡੀ ਵੀਡੀਓ ਬਣ ਰਹੀ। ਮੈਂ ਨਹੀਂ ਕਹਿੰਦਾ ਕਿ ਮੈਂ ਹਾਜੀ ਕੁਤਬਦੀਨ, ਮੇਰੇ ਕੋਲ ਵੀ ਹਜ਼ਾਰ ਗਲਤੀਆਂ ਹੋਈਆਂ ਹੋਣਗੀਆਂ, ਮੇਰਾ ਵੀ ਕਿਸੇ ਕੋਲ ਹੋਏਗਾ ਸਬੂਤ ਕੋਈ ਜਾਂ ਨਾ ਹੋਏਗਾ। पर गल है कि मेरे को बहुत ज्यादा ਵੱਡਿਆਂ लोगों के, एडे ਵੱਡਿਆਂ लोगों के कि तां गर्दन चुको तो उन्होंने यानी पग डिग पै साड़ी। एडे एडे ਵੱਡਿਆਂ बंदियां दे मेरे को वो सबूत ने कि जे सामने आ जाए तो क्यामत आ जाए, जमीन फट जाए। पर मैं कदे ना दसियां ना दसियां। क्यों? एक छोटी जी गल पिछे एक किसी दी बंदे दी हस्ती मुका दिया मैं, उसकी तो हस्ती होगी ना कि जिन्हों ओदी वो गल दस दी लोगों के सामने, जिहड़ी वो बेचारा सारी उम्र लुकाई बैठा सी। ते मैनू की लभना है, ओदी हस्ती मुक्की, मैनू लभना भी होवे भावें, मैं ओदी हस्ती नहीं मुका सकता अपनी किसी छोटे मोटे फायदे वास्ते। दूजा पहलू इहदा यह है कि तुसी कोई एक मिसाल तौर पर एक मुंडा है ਜਾਂ ਉਹਨੂੰ ਤੁਹਾਨੂੰ ਗਲਤਫਹਿਮੀ ਹੁੰਦੀ ਹੈ, ਕੁੜੀ ਹੈ, ਚਲੋ ਇੱਕ ਤੁਸੀਂ ਕਹਿੰਦੇ ਵੀ ਉਹ ਸਾਡੀ ਕੁੜੀ ਹੈ, ਕਿ ਅਸੀਂ ਕਹਿੰਦੇ ਜੇ ਸਾਡੀ ਕੁੜੀ ਤੇ ਲੈਣ ਮਾਰਦਾ, ਸਾਡੀ ਨਾ ਤਾਂ ਕਿ ਮਾਸ਼ਰੇ 'ਚ ਕਿਸੇ ਦੀ ਵੀ ਉਹ ਕਸਬਾ ਕੁਰਾਰਾ ਚੁੱਕਦਾ, ਬੈਰੀ ਲੈਣ ਮਾਰਦਾ। ਅੱਛਾ, ਉਹਦੇ ਤੇ ਇਤਬਾਰ ਹੀ ਨਹੀਂ ਕਰਦੇ। ਤੇ ਫਿਰ ਉਹ ਗੱਲ ਜਿਹੜੀ ਉਹ ਕੁੜੀ ਆ, ਉਹ ਮਾਂ ਪਿਓ ਨੂੰ ਵੀ ਦੱਸ ਦਿੰਦੀ ਆ, ਉਹ ਹੋਰ ਵੀ ਦੱਸ ਦਿੰਦੀ ਆ। ਉਹ ਮਾਂ ਫਿਰ ਜਿਹੜੀ ਆ ਨਾ, ਉਹ ਜਾਂ ਪਿਓ, ਉਹ ਫਿਰ ਇੱਕ ਕਹਾਣੀ ਬਣਾ ਦਿੰਦੇ ਆ, ਫਿਰ ਉਹ ਰੁੱਸ ਪੈਂਦੇ ਆ। ਫਿਰ ਉਸ ਬੰਦੇ ਦੀ, ਉਹ ਜਿਹੜਾ ਬੰਦਾ ਹੈ ਜਿਹੜਾ ਕਸਮ ਕੁਰਾਨ ਚੁੱਕਣ ਡਿਆ ਕਿ ਇਹ ਗਲਤਫਹਿਮੀ ਆ, ਐਸੀ ਗੱਲ ਨਹੀਂ ਹੈ, ਉਹ ਤੇ ਗਿਰ ਗਿਆ ਨਾ, ਸਾਰੀ ਜ਼ਿੰਦਗੀ ਵਾਸਤੇ ਗਿਰ ਗਿਆ। ਉਹਨੂੰ ਤੁਸੀਂ ਅਸਮਾਨ ਤੇ ਚੜਾ ਦਿਓ ਮੁੜ ਕੇ, ਉਹਦੀ ਤੁਸੀਂ ਸਾਰੀ ਜ਼ਿੰਦਗੀ ਖਿਦਮਤ ਕਰ ਲਓ। ਅਗਰ ਜਾਂ ਤੇ ਇਹ ਹੈ ਕਿ ਮੈਨੂੰ ਨਹੀਂ ਪਤਾ, ਕਿ ਮੈਂ ਮਿਸਾਲ ਦੇ ਰਿਹਾ, ਜਾਂ ਤੇ ਇਹ ਹੈ ਕਿ ਅਗਰ ਕਿਸੇ ਦੇ ਵਾਕਿਆ ਇਸ ਤਰ੍ਹਾਂ ਦੀ ਹਰਕਤ ਕੀਤੀ ਹੈ ਤਾਂ ਤੁਹਾਨੂੰ ਉਹਦੇ ਕੁਰਾਨ ਤੇ ਇਤਬਾਰ ਨਹੀਂ ਹੈ, ਤੇ ਫਿਰ ਤੇ ਲਾਜ਼ਮੀ ਗੱਲ ਹੈ, ਦੋ ਹੀ ਸੂਰਤਾਂ, ਜਾਂ ਤੇ ਤੁਸੀਂ ਬੰਦੂਕ ਚੁੱਕੀ ਹੋਗੇ, ਸੀਨੇ 'ਚ ਮਾਰਤੀ ਹੋਗੀ, ਜਾਂ ਉਹਦੇ ਨਾਲ ਖਤਮ ਕਰ ਦਿੱਤਾ ਹੋਗਾ ਤਲਕ, ਉਹਦੇ ਨਾਲ ਵੀ, ਉਹਦੇ ਖਾਨਦਾਨ ਨਾਲ, ਫਿਰ ਬਣਦਾ ਨਹੀਂ। अगर तुसीं मनदे नहीं, ਉਹਦਾ ਕਸਮ ਕੁਰਾਨ ਵੀ ਨਹੀਂ ਮੰਨਦੇ, ਤੇ ਫਿਰ ਉਹਦੇ ਨਾਲ ਤੇ ਉਹਦੇ ਖਾਨਦਾਨ ਨਾਲ ਮਿਲਣਾ ਬਣਦਾ ਨਹੀਂ ਹੈ। ਉਹਨੂੰ ਨਜ਼ਰਾਂ 'ਚ ਗਿਰਾ ਕੇ ਜ਼ਮੀਨ 'ਚ ਸਾਰੀ ਜ਼ਿੰਦਗੀ ਵਾਸਤੇ, ਤੇ ਉਹਦੇ ਭੈਣ ਭਰਾਵਾਂ ਨੂੰ, ਮਾਂ ਪਿਓ ਨੂੰ, ਚਾਚਾ ਤਾਇਆ ਨੂੰ ਨਾਲ ਸੱਜੇ ਖੱਬੇ ਚਾਚੇ ਤਾਏ ਵਸਣ ਡਿਆ ਹੁਣ, ਸਕੇ ਭਰਾ ਚਾਰ ਚਫੇਰੇ ਰਹਿਣ ਡਿਆ ਹੁਣ, ਉਹ ਫਿਰ ਉਹਨੂੰ ਉਹਦੇ ਨਾਲ ਤੁਸੀਂ ਤਰਕਾਤ ਰੱਖੋ। ਇਹ ਮਖੌਲ ਹੈ। ਜਾਂ ਤੇ ਹੈ ਨਾ ਕਿ ਅਗਰ ਤੁਸੀਂ ਐਡੇ ਸੱਚੇ ਹੋ ਤੇ ਫਿਰ ਉਸ ਬੰਦੇ ਨੂੰ ਫਨਾ ਕਰ ਦਿਓ, ਕਮ ਅਜ਼ ਕਮ ਉਹਦੇ ਨਾਲ ਬਾਈਕਾਟ ਇਸ ਤਰ੍ਹਾਂ ਕਰ ਦਿਓ, ਉਸ ਖਾਨਦਾਨ ਤੇ ਲਾਨਤ ਭੇਜ ਦਿਓ। ਉਹ ਬੰਦਾ ਇਸ ਕਦਰ ਜਿਹੜਾ ਹੈ ਉਹਨੂੰ ਤੇ ਸਖਤ ਲੱਖ ਵਾਰੀ ਲਾਨਤ ਭੇਜ ਦਿਓ, ਮਤ ਉਹਦੇ ਨਾਲ ਤਾਲਕ ਰੱਖੋ। ਚਲੋ ਹੁਣ ਇਹਦੇ 'ਚ ਹੁਣ ਸੱਚ ਝੂਠ ਦੀ ਆ ਜੇ ਕਿ ਕੁਝ ਲੋਕ ਕਹਿੰਦੇ ਜੀ ਮੈਂ ਝੂਠ ਨਹੀਂ ਸੀ ਬੋਲਣਾ, ਮੈਂ ਤੇ ਤਾਂ ਕਰ ਦਿੱਤੀ। ਅੱਛਾ, ਸਕੂਲੀਏ ਮੁੰਡਿਆਂ ਦੇ, ਜਿਹੜੇ ਸਕੂਲੀਏ ਕਾਲਜਾਂ ਜਾਂਦੇ ਆ, ਯੂਨੀਵਰਸਿਟੀਆਂ ਜਾਂਦੇ ਆ, ਦਫ਼ਤਰਾਂ ਲੋਕ ਜਾਂਦੇ, ਅਸੀਂ ਲੋਕ ਜਾਂਦੇ ਆ। 1000 ਵਾਰੀ ਅਸੀਂ ਬਚਪਨ ਤੋਂ ਲਾ ਕੇ ਜਦੋਂ ਸਕੂਲਾਂ 'ਚ ਪੜ੍ਹਦੇ, 4-4 ਵਾਰੀ ਅਸੀਂ ਨਾਨਾ ਮਾਰਿਆ, 12-12 ਵਾਰੀ ਕਿਸੇ ਨੇ ਦਾਦਾ ਮਾਰਿਆ, ਕਿਸੇ ਨੇ ਨਾਨੀ ਮਾਰੀ, ਕਿਸੇ ਨੇ ਦਾਦੀ ਮਾਰੀ, ਕਿ ਉਹ ਦਾਦੀ ਮਾਰ ਗਈ ਛੁੱਟੀ ਲੈਣ ਦੇ। ਕੁੜੀਆਂ ਮੁੰਡੇ ਦੋਵੇਂ। ਕਈ ਵਾਰੀ ਦੋਸਤਾਂ ਨੂੰ ਕਿਹਾ ਯਾਰ ਮੇਰੀ ਜਗ੍ਹਾ ਝੂਠੀ ਦਰਖਾਸਤ ਦੇ ਦੀ, ਕਈ ਕੁੜੀਆਂ ਵੀ ਕਹਿੰਦੀਆਂ ਮੇਰੀ ਜਗ੍ਹਾ ਝੂਠੀ ਦਰਖਾਸਤ ਦੇ ਦੀ। ਉਹ ਝੂਠੀ ਦਰਖਾਸਤ ਦੋਵਾਂ ਦੀਆਂ, ਸਿਰਫ ਝੂਠ ਨਹੀਂ ਬੋਲਦੇ, ਝੂਠੀ ਦਰਖਾਸਤ ਲਿਖ ਕੇ ਅੱਲਾਹ ਨੂੰ ਗਵਾਹ ਨਹੀਂ ਬਣਾਉਂਦੇ, ਸਿਰਫ ਦੁਨੀਆ ਨੂੰ ਵੀ ਗਵਾਹ ਬਣਾਉਂਦੇ ਆ। ਦੇਖ ਲਓ ਮੈਂ ਝੂਠ ਬੋਲ ਰਿਹਾ, ਉਹ ਕਿਉਂ ਝੂਠ ਬੋਲਦੇ? ਫਿਰ ਏਡੇ ਵਲੀ ਅੱਲਾਹ ਨੇ, ਉਹ ਝੂਠ ਕਿਉਂ ਬੋਲਦੇ? ਅੱਛਾ, ਫਿਰ ਹੁਣ ਆ ਜਾਓ ਇਸ ਤੋਂ ਅੱਗੇ, ਉਸ ਤੋਂ ਗਾਹ ਚਲੇ ਜਾਓ। ਚਲੋ ਜੀ, ਸੱਚ ਕਿਹਨੂੰ ਕਹਿੰਦੇ, ਝੂਠ ਕਿਹਨੂੰ ਕਹਿੰਦੇ? ਅਗਰ ਫਰਜ਼ ਕਰੋ
ਕਿ ਇੱਕ ਬੰਦਾ ਜਿਹੜਾ ਉਹਨੂੰ ਤੁਸੀਂ ਉਹਦੀ ਗੱਲ ਮੰਨ ਲੈਂਦੇ ਹੋ ਕੁਰਾਨ ਚੋਂ ਕੱਢਿਆ ਕਿ ਬਈ ਤੁਹਾਨੂੰ ਗਲਤਫਹਿਮੀ ਹੋਈ ਹੈ, ਇਹ ਅਸਲ ਗੱਲ ਐਵੇਂ ਨਹੀਂ ਐਵੇਂ ਆ, ਤੁਸੀਂ ਜਾਂ ਤਾਂ ਉਹਨੂੰ ਮੰਨੋ ਤੇ ਉਹਦੀ ਗੱਲ ਮੰਨ ਲਓ ਤੇ ਉਹਨੂੰ ਕਹੋ ਠੀਕ ਹੈ, ਦਫਾ ਕਰੋ, ਇਸ ਗੱਲ ਦਾ ਜ਼ਿਕਰ ਹੀ ਨਾ ਕਰੋ। ਤੇ ਜ਼ਿਕਰ ਵੀ ਬਾਰ-ਬਾਰ ਕੀਤਾ ਜਾਵੇ, ਇੱਕ ਇੱਕ ਲਫ਼ਜ਼ ਕੀਤਾ ਜਾਏ, ਮਿੰਟ ਮਿੰਟ ਚ ਕੀਤਾ ਹੋਵੇ, ਉਹਦੇ ਤੇ ਲਾਹਨਤ ਵੀ ਨਾ ਪਾਈ ਜਾਏ, ਉਹਦੇ ਨਾਲ ਤਲਕਾਤ ਵੀ ਰੱਖੇ ਜਾਣ। ਇਹ ਕੀ ਪਾਲਿਸੀ ਹੈ? ਇਹ ਕੋਈ ਪਾਲਿਸੀ ਨਹੀਂ। ਉਹਦੇ ਤੇ ਲਾਹਨਤ, ਜਾਂ ਉਹਨੂੰ ਗੋਲੀ ਮਾਰੋ ਜਾਂ ਉਹ ਤੇ ਲਾਹਨਤ ਭੇਜੋ, ਹਮੇਸ਼ਾ ਵਾਸਤੇ ਉਹਨੂੰ ਛੱਡ ਦਿਓ। ਪਰ ਹੁਣ ਬਾਕੀ ਰਹਿ ਗਿਆ ਬਾਅਦ ਕਾਤ ਅੱਖਰ ਚੁਣਨ ਚ, ਗੱਲ ਕਰਨ ਲੱਗਿਆ ਲਫ਼ਜ਼ ਚੁਣਨ ਚ ਮਿਸਟੇਕ ਹੋ ਜਾਂਦੀ ਹੈ, ਮਿਸਅੰਡਰਸਟੈਂਡਿੰਗ ਹੋ ਜਾਂਦੀ, ਗਲਤਫਹਿਮੀ ਹੋ ਜਾਂਦੀ। ਅਗਲਾ ਬੰਦਾ ਕਹਿੰਦਾ ਯਾਰ ਗਲਤਫਹਿਮੀ ਹੋਈ ਮਿਸਾਲ ਤੇ ਕੁਰਾਨ ਚੁੱਕਦਾ, ਉਹਦਾ ਕੁਰਾਨ ਹੀ ਨਹੀਂ ਮੰਨਦੇ ਤੁਸੀਂ ਮਿਸਾਲ ਤੌਰ ਤੇ ਫਿਰ ਕੀ ਹੋਇਆ? ਇਹ ਤਾਂ ਕਦੇ ਨਹੀਂ ਹੋਇਆ, ਤੁਸੀਂ ਕਦੇ ਝੂਠ ਨਹੀਂ ਬੋਲਿਆ। ਵਲੀ ਅੱਲਾ ਵੱਡੇ ਵੱਡੀਆਂ ਅਸੀਂ ਸੁਣਿਆ ਕਹਿਤਾਂ ਤੇ ਰਵਾਇਤਾਂ ਕਿ ਵੱਡਿਆਂ ਵੱਡਿਆਂ ਲੋਕਾਂ ਨੇ ਬੜੀਆਂ ਬੜੀਆਂ ਹਸਤੀਆਂ ਨੂੰ ਮਜਬੂਰ ਹੋਣਾ ਪਿਆ ਬਾਅਦ ਕਿ ਉਹਨਾਂ ਝੂਠ ਬੋਲੇ, ਕਿ ਉਹਨਾਂ ਨੂੰ ਕਿਸੇ ਮਸਲਤਨ ਝੂਠ ਬੋਲੇ, ਮਸਲਤਨ ਮੁਨਾਫਕਤ ਨਹੀਂ, ਕਿਸੇ ਨੂੰ ਬਚਾਉਂਦਿਆਂ, ਕਿਸੇ ਦੀ ਇੱਜ਼ਤ ਬਚਾਉਂਦਿਆਂ ਤੁਸੀਂ ਝੂਠ ਬੋਲ ਦਿੰਦੇ ਹੋ ਤੇ ਝੂਠ ਨਹੀਂ ਹੈ। ਹਾਂ, ਝੂਠ ਏਡਾ ਉਹ ਆ ਜਿਹਦੇ ਨਾਲ ਕਿਸੇ ਦਾ ਘਰ ਉਜੜਦਾ ਹੋਵੇ, ਤੇ ਜੇ ਕਿਸੇ ਦਾ ਘਰ ਸੰਵਰਦਾ ਹੈ ਤੇ ਇਸ ਕਿਸਮ ਦੀਆਂ ਤਾਂ ਅੱਲਾ ਨੇ ਪਾਬੰਦੀਆਂ ਨਹੀਂ ਲਾਈਆਂ ਕਿ ਤੁਸੀਂ ਕਿਸੇ ਦਾ ਘਰ ਸੰਵਰਦਾ ਹੈ ਤੇ ਤੁਸੀਂ ਛੋਟਾ ਮੋਟਾ ਝੂਠ ਮਾਰ ਲੈਂਦੇ ਹੋ ਤਾਂ ਉਹਦੀ ਵਜ੍ਹਾ ਨਾਲ ਦੋਜ਼ਖ ਜਾਓਗੇ, ਤੇ ਫਿਰ ਉਹਦੀ ਵਜ੍ਹਾ ਨਾਲ ਵੀ ਤੁਸੀਂ ਦੋਜ਼ਖ ਜਾਓਗੇ ਜਦੋਂ ਝੂਠੀਆਂ ਦਰਖਾਸਤਾਂ ਲਿਖ ਕੇ ਛੁੱਟੀਆਂ ਲੈਂਦੇ ਹੋ। ਲੇਕਿਨ ਨਹੀਂ, ਇਹ ਨਹੀਂ। ਮੈਂ ਤੁਹਾਨੂੰ ਅੱਗੇ ਦੱਸਿਆ ਨਾ ਕਿ ਇਹ ਅਦਾਲਤਾਂ ਦੇ ਲੋਕ ਕਸਮ ਖਾਂਦੇ ਨੇ। ਮੈਂ ਜਿੰਨਾ ਲੋਕ ਮੇਰੀ ਗੱਲ ਸੁਣ ਰਹੇ ਇਹਨਾਂ ਚੋਂ ਮੈਂ 90% ਜਿਹੜੇ ਮੈਂ ਕਸਮ ਖਾਣ ਨੂੰ ਤਿਆਰ ਹਾਂ। ਮੇਰੇ ਕੋਲ ਸਬੂਤ ਹੈ। ਵੱਡੇ ਵੱਡੇ ਬੰਦੇ ਨੇ ਅੱਲਾ ਜਾ ਕਹਿੰਦੇ ਮੈਂ ਤੇ ਅੱਲਾ ਦੇ ਕਹਿਰ ਦੀ ਕਸਮ ਖਾ ਕੇ ਕਹਿੰਦਾ ਮੈਂ ਜੋ ਬੋਲਾਂਗਾ ਸੱਚ ਬੋਲਾਂਗਾ, ਝੂਠ ਬੋਲ ਰਹੇ ਹੁੰਦੇ ਨੇ। ਕੁਰਾਨ ਚੁੱਕ ਰਹੇ ਹੁੰਦੇ, ਘਰ ਜਾ ਕੇ ਤੋਲ ਕੇ ਕੁਰਾਨ ਨੂੰ ਸਿੱਕਿਆਂ ਜੋ ਖੈਰਾਤ ਕਰ ਦਿੰਦੇ, ਕਹਿੰਦੇ ਜੀ ਪੂਰਾ ਹੋ ਗਿਆ। ਇਸ ਵਾਸਤੇ ਇਹ ਜਿਹੜਾ ਹੈ ਇਹ ਇਸ ਤਰ੍ਹਾਂ ਨਹੀਂ ਹੁੰਦਾ। ਹੁਣ ਦੁਨੀਆ ਤੇ ਕੋਈ ਐਸਾ ਇਨਸਾਨ ਨਹੀਂ ਮੇਰੇ ਸਮੇਤ ਜਿਹਦੀ ਮਾਂ, ਭੈਣ, ਧੀ, ਪੋਤੀ, ਦੋਤੀ ਕਿਸੇ ਨੂੰ ਹਰਾਸਮੈਂਟ ਨਾ ਹੋਈ ਹੋਵੇ, ਕਿਸੇ ਮੁੰਡੇ ਨੇ ਵੇਖਿਆ ਨਾ ਹੋਵੇ। ਜਿਹੜਾ ਘਰੋਂ ਬਾਹਰ ਬੱਚੀ ਵੱਡੀ ਬੁੱਢੀ ਨਿਕਲਦੀ ਆ, ਉਹਨੂੰ ਕੋਈ ਨਾ ਕੋਈ ਬੰਦਾ ਵੇਖਦਾ, ਕਿਸੇ ਨੂੰ ਹਰਾਸਮੈਂਟ ਕਰਦਾ, ਕਿਸੇ ਨੂੰ ਅੱਖ ਮਾਰਦਾ, ਕਿਸੇ ਨੂੰ ਦਾ ਲੱਗੇ, ਭੱਜੇ ਸਾਈਕਲ ਤੇ ਜਾਂਦੇ ਅਸੀਂ ਵੇਖਿਆ, ਕੁੜੀਆਂ ਨੂੰ ਚੂੰਡੀ ਵੜ ਜਾਂਦੇ। ਹਰ ਬੀਬੀ ਨਾਲ ਇਹ ਜ਼ਿਆਦਤੀ ਹੁੰਦੀ ਹੈ। ਮਰਦ ਦੀ ਜ਼ਾਤ ਹੀ ਏਡੀ ਕਮੀਨੀ ਆ ਕਿ ਇਹ ਕਰਦਾ ਹੈ ਜੇ ਹੁੰਦੀ ਹੈ, ਇਹ ਭੁਗਤਣੀ ਪੈਂਦੀ ਹੈ, ਛੋਟੀ ਜਾਂ ਵੱਡੀ ਜਿਹੜੀ ਵੀ ਆ। ਜਦੋਂ ਬਾਹਰ ਕੋਈ ਨਿਕਲੇਗਾ ਉਹਨੂੰ ਭੁਗਤਣੀ ਪੈਂਦੀ ਹੈ, ਤੇ ਜਦੋਂ ਉਹਨੂੰ ਭੁਗਤਣੀ ਪੈਂਦੀ ਹੈ ਤੇ ਹੁਣ ਇੱਥੇ ਕੀ ਸਿਚੁਏਸ਼ਨ? ਫਰਜ਼ ਕਰੋ ਤੁਹਾਨੂੰ ਛੋਟੀ ਮੋਟੀ ਗੱਲ ਇਸ ਵਾਸਤੇ ਆ ਕੇ ਤੁਸੀਂ ਕਹਿੰਦੇ ਇਹ ਗੱਲ ਗਲਤ ਕੀਤੀ ਇਸ ਬੰਦੇ ਨੇ, ਮੈਂ ਇਹਨੂੰ ਬਰਦਾਸ਼ਤ ਨਹੀਂ ਕਰ ਸਕਦਾ। ਬੜਾ ਸੌਖਾ ਤਰੀਕਾ ਹੈ। ਨੰਬਰ 1, ਉੱਥੇ ਰੌਲਾ ਪਾ ਦਿਓ, ਜਿਹਨੂੰ ਨਹੀਂ ਪਤਾ ਉਹਨੂੰ ਵੀ ਪਤਾ ਲੱਗ ਜਾਏ। ਮਾਂ ਪਿਓ ਨੂੰ ਦੱਸ ਦਿਓ, ਜਿਹਨੂੰ ਨਹੀਂ ਪਤਾ ਉਹਨੂੰ ਵੀ ਪਤਾ ਲੱਗ ਜਾਏ। ਜਾਂ ਫਿਰ ਉਹਨੂੰ ਘੂਰੀ ਇੰਨੀ ਪਾਓ। ਮਰਦ ਜਿਹੜਾ ਨਾ ਉਹ ਇੰਨਾ ਬੁਜ਼ਦਿਲ ਹੁੰਦਾ, ਗਿੱਦੜ ਤੋਂ ਬਹੁਤਾ ਬੁਜ਼ਦਿਲ ਹੁੰਦਾ। ਅਗਰ ਕੁੜੀ ਮੁੰਡਾ ਹੋਵੇ ਝੂਠਾ ਤੇ ਕੁੜੀ ਉਹਨੂੰ ਘੂਰੀ ਪਾ ਕੇ ਵੇਖ ਲਵੇ, ਉਹਦੀ ਜਾਨ ਨਿਕਲ ਜਾਂਦੀ ਹੈ। ਉਹਨੂੰ ਪਤਾ ਹੁੰਦਾ ਕਿ ਗੱਲ ਗਾਂ ਵੱਧ ਸਕਦੀ। ਉਹ ਅੱਛਾ ਕੀ ਹੋਇਆ ਫਿਰ? ਉੱਥੇ ਦੀ ਉੱਥੇ ਗੱਲ ਦੱਬੇਗੀ, ਕਿਸੇ ਨੂੰ ਕੁਝ ਨਹੀਂ ਪਤਾ ਲੱਗਾ, ਨਾ ਗੱਲ ਵਧੀ। ਹੁਣ ਆ ਜਾਓ ਅੱਗੇ। ਇੱਕ ਨੇ ਸ਼ੌਕ ਪੂਰਾ ਕਰ ਲਿਆ ਕਿਸੇ ਬੰਦੇ ਨੂੰ, ਉਹ ਭਰਾ ਹੈ, ਭੈਣ ਹੈ, ਚਾਚਾ ਹੈ, ਤਾਇਆ, ਰਿਸ਼ਤੇਦਾਰ ਹੈ, ਦੂਰ ਹੈ, ਕਰੀਬ ਹੈ, ਮੁਹੱਲੇ ਦਾ, ਉਹਨੂੰ ਜ਼ਲੀਲ ਕਰਕੇ ਕਿਸੇ ਦੀਆਂ ਨਜ਼ਰਾਂ 'ਚ ਗੁਰਾ ਕੇ ਉਹਦੀ ਹਸਤੀ ਮੁਕਾ ਕੇ ਉਹਨੂੰ ਉਹਦੀ ਜ਼ਿੰਦਗੀ ਫਿਨਿਸ਼ ਕਰਕੇ ਤੇ ਉਹਦੇ ਨਾਲ ਦੁਆ ਸਲਾਮ ਵੀ ਰੱਖ ਕੇ ਤੁਸੀਂ ਉਹਨੂੰ ਤੇ ਮੁਕਾਤਾ। ਤੇ ਕੀ ਖਿਆਲ ਹੈ ਤੁਹਾਡਾ ਕਿ ਇਹ ਜਿਹੜੀ ਤੁਸੀਂ ਗੱਲ ਕੀਤੀ ਆ, ਜਿਸ ਵੀ ਕੁੜੀ ਨੇ ਮਿਸਾਲ ਤੌਰ ਤੇ ਗੱਲ ਕੀਤੀ ਆ, ਮੈਂ ਮਿਸਾਲ ਨਾ ਦੇਣ ਡਿਆ ਕਿਉਂਕਿ ਮੇਰੇ ਕੋਲ ਕੇਸ ਆਏ ਨੇ ਬੜੇ, ਮੈਂ ਤਾਂ ਅੱਜ ਗੱਲ ਕੀਤਾ, ਬੜੇ ਦਰਦਨਾਕ ਕੇਸ ਆਏ। ਇਹ ਗੱਲ ਕਦੇ ਨਾ ਕਦੇ ਨਿਕਲੇਗੀ ਤੇ ਉਹ ਇਹ ਕਿਸ ਕੁੜੀ ਨੇ ਕਿਸ ਬੰਦੇ ਤੇ ਕੀ ਇਲਜ਼ਾਮ ਲਾਇਆ ਸੀ, ਕਿਉਂ ਲਾਇਆ ਸੀ? ਹੁਣ ਆ ਜਾਓ ਅੱਗੇ। ਅੱਧੇ ਕਹਿਣਗੇ ਜੀ ਉਹ ਬੰਦਾ ਹੀ ਏਦਾਂ ਦਾ ਸੀ, ਠੀਕ ਹੈ, ਇਹ ਸੱਚ ਹੋਣਾ, ਇਹਨੇ ਕੁੜੀ ਝੂਠੀ। ਅੱਧੇ ਕਹਿਣਗੇ ਬਕਵਾਸ ਕਰਦੀ ਹੈ, ਇਹ ਇਲਜ਼ਾਮ ਆਪਣੇ 'ਚ ਕੋਈ ਨੁਕਸ ਹੋਣਾ। ਅੱਧੇ ਕੋਈ ਗੱਲ ਮੁਖਾਲਫ ਤੁਹਾਡੇ ਕੋਈ ਹੋਰ ਕਰਨਗੇ, ਦੂਜੇ ਕੋਈ ਹੋਰ ਕਰਨਗੇ। ਇਸ ਤੋਂ ਅੱਗੇ ਚੱਲ ਜਾਓ। ਇਹ ਗੱਲ ਫਿਰ ਟੁਰ ਪੈਗੀ। ਕਹਿੰਦੇ ਯਾਰ ਤੂੰ ਗੱਲ ਕਹਿੰਦੀ ਮੈਨੂੰ ਮੂੰਹੋਂ ਕੱਢ, ਫਿਰ ਮੈਂ ਚੁਬਾਰੇ ਤੇ ਜਾਣੀ, ਫਿਰ ਮੈਨੂੰ ਪਰ ਲੱਗ ਜਾਣਗੇ, ਮੈਨੂੰ ਫਿਰ ਫੜ ਕੇ ਦਿਖਾਈ। ਫਿਰ ਜਦੋਂ ਤੁਸੀਂ ਤੁਹਾਡੇ ਮੂੰਹੋਂ ਨਿਕਲ ਗਈ, ਇਹ ਫਿਰ ਜਿਹੜੀ ਆ ਨਾ ਇਹ ਰੁਕਣੀ ਨਹੀਂ। ਇਸ ਗੱਲ ਨੇ ਕਦੇ ਨਹੀਂ ਰੁਕਣਾ, ਇਹਨੇ ਤੁਰਦੀ ਰਹਿਣਾ, ਸਫ਼ਰ ਕਰਦੀ ਰਹਿਣਾ। ਫਿਰ ਮੈਂ ਇੱਕ ਦੇਖਿਆ ਇੱਥੇ ਸਾਡੇ ਮੈਂ ਉਹਦਾ ਨਾਂ ਨਹੀਂ ਲੈਂਦਾ, ਸਾਡੇ ਰਿਸ਼ਤੇਦਾਰ ਨੇ ਮੁਲਤਾਨ ਦੇ ਕਰੀਬ, ਕਿ ਉਹਨਾਂ ਦੇ ਸ਼ਾਦੀ ਹੋ ਰਹੀ ਹੋਵੇ ਤੇ ਉਹ ਸ਼ਾਦੀ ਦੇ ਵਿੱਚ ਸਾਡੇ ਨਾਲ ਬੈਠਿਆ ਇੱਕ ਔਰਤ ਨੇ ਉਹਦਾ 40 ਸਾਲ ਜਾਂ 20 ਸਾਲ ਜਾਂ 25 ਸਾਲ ਪੁਰਾਣਾ ਉਹਦੇ ਪਿਓ ਦਾ ਰਾਜ਼ ਖੋਲ ਦਿੱਤਾ ਇੱਥੇ ਬੁੱਢੀਆਂ ਦੇ ਵਿੱਚ। ਹਾਂ ਨਹੀਂ ਇਹ ਤੇ ਫਲਾਣੀ ਗੱਲ, ਇਹਦੇ ਪਿਓ ਨੇ ਤੇ ਫਲਾਣਾ ਕੰਮ ਕੀਤਾ ਸੀ। ਤੇ ਉਦਣ ਜਦੋਂ ਉਹਦੀ ਬਰਾਤ ਆਈ ਬੈਠੀ ਹੈ, ਇੰਨਿਆਂ ਸਾਲਾਂ 'ਚ ਲੋਕ ਯਾਦ ਰੱਖਦੇ ਆ, ਲੋਕ ਗੱਲ ਯਾਦ ਕਰਤੇ। ਜਾਂ ਉਹਦੀ ਕੋਈ ਗਲਤੀ, ਹਾਂ ਜੀ ਇਹ ਤੇ ਸਕੂਲੋਂ ਇੱਕ ਦਿਨ ਚਲੀ ਗਈ ਸੀ ਤੇ ਪਤਾ ਨਹੀਂ 6 ਘੰਟੇ ਕਿੱਥੇ ਰਹੀ। ਉਹ ਵਿਚਾਰੀ ਹਸਪਤਾਲ ਰਹੀ ਹੋਵੇ, ਉਹ ਵਿਚਾਰੀ ਉਹਨੂੰ ਬਲੱਡ ਪ੍ਰੈਸ਼ਰ ਲੋ ਹੋ ਗਿਆ ਹੋਵੇ, ਉਹ ਨੁੱਕਰ 'ਚ ਬੈਠੀ ਕਾਲਜ ਯੂਨੀਵਰਸਿਟੀ 'ਚ ਕਿਤੇ ਸਕੂਲ 'ਚ ਮਰ ਰਹੀ ਹੋਵੇ, ਉਹ ਕਿਸੇ ਸਹੇਲੀਆਂ ਦੇ ਆਪਣੀਆਂ ਉਹਦੀ ਨੂੰ ਬਚਾ ਰਹੀਆਂ ਹੋਣ,
ਤੁਹਾਡੀ ਇੱਕ ਤੇ ਗੰਦੀ ਨਜ਼ਰ ਵਾਲੀ ਦੇ ਕੋਲੋਂ ਦੀ ਨਹੀਂ ਉਹ ਸਾਹਮਣੇ, ਉਹ ਜੋ ਮਰਜ਼ੀ ਕਹਾਣੀ ਕੱਢ ਲੈ। ਹੁਣ ਜਿਸ ਬੰਦੇ ਨੇ ਇੱਕ ਬੰਦੇ ਦੀ ਹਸਤੀ ਮੁਕਾਈ ਹੈ, ਪਹਿਲੀ ਗੱਲ ਤੇ ਕਿ ਉਹ ਬੰਦਾ ਜਿਹੜਾ ਨਾ, ਉਹ ਜੇ ਉਹ ਇਸ ਗੱਲ 'ਚ ਘੁੱਟ ਨਹੀਂ ਮਰਦਾ, ਉਹ ਵੀ ਬੇਗੈਰਤ ਹੈ, ਉਹ ਮਰੇਗਾ। ਉਹ ਇਸ ਗੱਲ ਦੇ ਨਾਲ ਘੁੱਟ ਕੇ ਅੰਦਰ ਹੀ ਅੰਦਰ ਮਰੇਗਾ, ਉਹਦੀ ਮੌਤ ਵਾਕਿਆ ਹੋਏਗੀ। ਅੱਛਾ, ਅਗਰ ਉਹਦੀ ਮੌਤ ਵਾਕਿਆ ਹੁੰਦੀ ਹੈ, ਕੀ ਹੋਇਆ ਬਈ, ਇਹਨੂੰ ਕੀ ਹੋਇਆ, ਫਲਾਣਾ ਹੁੰਦਾ, ਫਿਰ ਲੋਕਾਂ ਗੱਲਾਂ ਸ਼ੁਰੂ ਕਰਨਗੇ, ਇਹ ਵੀ ਹੋਇਆ, ਫਲਾਣਾ ਹੋਇਆ। ਚਲੋ ਜੀ, ਨਹੀਂ ਉਹਦਾ ਟੱਬਰ ਸਾਰਾ ਚੰਗਾ ਹੈ, ਨਹੀਂ ਦੱਸਦਾ ਵੀ ਕਿਉਂ ਹੋਇਆ, ਇਹਨੂੰ ਕਿੰਨੇ ਮਾਰਿਆ ਜਾਂ ਕੀ ਕੀਤਾ, ਜਾਂ ਜਿਹਦੀ ਨਜ਼ਰ 'ਚ ਗਿਰ ਗਿਆ ਉਹਦੀ ਮੌਤ ਨਾ ਹੋਗੀ। ਅਗਰ ਕੋਈ ਜਿਹਦੀ ਨਜ਼ਰ 'ਚ ਗਿਰਿਆ, ਅਗਰ ਕੋਈ ਚੱਗੇ ਤਲਕਾ ਤੇ ਕਿਸੇ ਜਗ੍ਹਾ ਫਰਜ਼ ਕਰੋ ਰਿਸ਼ਤੇਦਾਰੀ ਨਾ ਹੀ ਸੀ, ਰਿਸ਼ਤੇਦਾਰੀ ਹੈ ਜਾਂ ਚੱਗੇ ਤਲਕਾ ਤੇ ਜਿਹੜੇ ਉਹਦੇ ਮਾਂ ਪਿਓ ਦੀਆਂ ਨਜ਼ਰਾਂ 'ਚ ਗਿਰਿਆ ਜਿਹੜਾ ਬੰਦਾ, ਉਹਨਾਂ ਮਾਂ ਪਿਓ ਦੀ ਕੀ ਜ਼ਿੰਦਗੀ ਹੈ, ਫਿਰ ਉਹਨਾਂ ਦੀ ਕੀ ਜ਼ਿੰਦਗੀ, ਉਹ ਸਾਰੀ ਉਮਰ ਉਸ ਬੰਦੇ ਨੂੰ ਕਿਦਾਂ ਵੇਖਣਗੇ, ਉਸ ਬੰਦੇ ਨੂੰ ਨਹੀਂ ਮਿਲ ਸਕਦੇ, ਉਹ ਕਦੇ ਵੀ ਨਹੀਂ ਮਿਲ ਸਕਦੇ। ਇੱਕੋ ਗੱਲ ਹੈ, ਉਹਦੇ ਤੇ ਲਾਹਨਤ, ਜਾਂ ਫਿਰ ਝੂਠੇ ਹੋ। ਜਦੋਂ ਇੱਕ ਬੰਦਾ ਕਹਿੰਦੇ ਨੱਸਦੇ ਨੂੰ ਨੱਸਣ ਦੇਈਦਾ, ਇੱਕ ਬੰਦਾ ਜਦੋਂ ਕੁਰਾਨ ਚੁੱਕੇ ਕਿ ਵੀ ਮੈਂ ਇਹ ਗਲਤਫਹਿਮੀ ਹੋ ਸਕਦੀ, ਇਹ ਗੱਲ ਇਦਾਂ ਨਹੀਂ ਹੈ, ਤੇ ਜਿਹੜਾ ਗੱਲ ਕਰ ਰਿਹਾ ਉਹ ਨਬੀ ਹੈ, ਉਹਨੇ ਕਦੇ ਝੂਠ ਨਹੀਂ ਬੋਲਿਆ, ਉਹ ਸਾਦਿਕ ਅਮੀਨ ਹੈ, ਜਿਹਦੀ ਗੱਲ ਤੇ ਤੁਸੀਂ ਇਤਬਾਰ ਕਰਕੇ ਉਹਦੇ ਇਲਜ਼ਾਮ ਤੇ ਪੱਕੇ ਹੁਕਨੇ ਜੀ ਅਸੀਂ ਨਹੀਂ ਮੰਨਦੇ, ਇਹ ਹੋਈ ਗੱਲ, ਜਿੰਨੇ ਤੁਹਾਨੂੰ ਦੱਸੀ ਹੈ, ਜੇ ਬੱਚਾ ਹੈ, ਜੇ ਵੱਡਾ ਹੈ, ਜੇ ਭਰਾ ਹੈ, ਜੇ ਭੈਣ ਹੈ, ਜੇ ਤੁਹਾਡੀ ਜੇ ਭਰਜਾਈ ਹੈ, ਜੋ ਕੋਈ ਵੀ ਹੈ, ਉਹ ਸਾਦਿਕ ਅਮੀਨ ਹੈ, ਉਹ ਨਬੀ ਹੈ, ਵਲੈਤ ਹੈ ਉਹਦੇ ਕੋਲ, ਉਹ ਨਹੀਂ ਝੂਠ ਮਾਰ ਸਕਦਾ, ਉਹਨੂੰ ਨਹੀਂ ਗਲਤਫਹਿਮੀ ਹੋ ਸਕਦੀ, ਉਹਦੇ ਕੋਲ ਨਹੀਂ ਗਲਤੀ ਹੋ ਸਕਦੀ। ਨਤੀਜਾ ਹੈ ਕਿ ਐਸੀ ਹਰਕਤ ਦਾ ਅੰਜਾਮ ਇਤਨਾ ਬੁਰਾ ਹੁੰਦਾ ਹੈ, ਇਤਨਾ ਬੁਰਾ ਹੁੰਦਾ, ਅੱਜ ਕੱਲ ਪਰਸੋਂ, ਸਾਲ 2 ਸਾਲ 4 ਸਾਲ 5 ਸਾਲ 10 ਸਾਲ 20 ਸਾਲ ਬਾਅਦ ਉਹ ਗੱਲ ਐਸਾ ਸਬੂਤ ਬਣ ਜਾਂਦੀ ਹੈ ਕਿ ਫਿਰ ਉਹ ਕੁੜੀ 100% ਸੱਚੀ ਹੋਵੇ, ਕੋਈ ਉਹਦਾ ਗੁਨਾਹ ਨਾ ਹੋਵੇ, ਉਹਨੂੰ ਝੂਠਿਆ ਕਿਹਾ ਜਾਏਗਾ। ਕਿਉਂ? ਇੱਕ ਲੜੀ ਨਾਲ ਲੜੀ ਮਿਲ ਗਈ, ਇੱਕ ਸਬੂਤ ਮਿਲ ਗਿਆ, ਇੱਕ ਪੁਰਾਣਾ ਵਾਕਿਆ ਮਿਲ ਗਿਆ, ਤੇ ਫਿਰ ਨਹੀਂ ਛੁੱਟੀ ਹੁੰਦੀ, ਫਿਰ ਨਹੀਂ ਹੁੰਦੀ ਛੁੱਟੀ, ਫਿਰ ਸਮਝੋ ਕਿ ਉਹ ਸਾਰੀ ਉਮਰ ਵਾਸਤੇ ਕਿਆਮਤ ਬਰਪਾ ਹੋਗੀ। ਇਸ ਵਾਸਤੇ ਮੈਂ ਸਭ ਨੂੰ ਕਹਿਣਾ ਹੈ ਕਿ ਭਾਈ ਕਾਹਲੀ ਨਾ ਕਰਿਆ ਕਰੋ, ਲੋਕਾਂ ਕੋਲ ਹੋ ਜਾਂਦੀ, ਮੇਰੇ ਕੋਲ ਕੇਸ ਹੈ, ਮੈਂ ਤਾਂ ਗੱਲ ਕਰਨਾ, ਤੇ ਬੜੇ ਖੌਫਨਾਕ ਗੱਲ ਹੋ ਜਾਂਦੀ, ਮਿਸਅੰਡਰਸਟੈਂਡਿੰਗ ਹੋ ਜਾਂਦੀ, ਗਲਤਫਹਿਮੀ ਹੋ ਜਾਂਦੀ ਹੈ। ਜੇ ਅਗਲਾ ਕੁਰਾਨ ਚੁੱਕ ਲਿਆ, ਕਸਮ ਖਾ ਲਿਆ, ਉਹਨੂੰ ਛੱਡ ਦਿਓ, ਆਪਣੀ ਇੱਜ਼ਤ ਬਚਾਓ। ਤੇ ਬਾਕੀ ਫਿਰ ਜਿਹੜਾ ਨਹੀਂ ਇਸ ਗੱਲ ਤੇ ਮੰਨਣਾ, ਦੋ ਹੀ ਕਿਸਮ ਦੇ ਬੰਦੇ ਹੁੰਦੇ ਆ, ਜਾਂ ਇੱਕ ਜਹਾਲਤ ਦੀ ਇੰਤਹਾ ਹੁੰਦੀ ਹੈ, ਜਾਂ ਇੱਕ ਮਾਸੂਮੀਅਤ ਦੀ ਇੰਤਹਾ ਹੁੰਦੀ ਹੈ, ਜਾਂ ਜ਼ੁਲਮ ਦੀ ਇੰਤਹਾ ਹੁੰਦੀ, ਜਾਂ ਉਹ ਬੰਦਾ ਕਮਜ਼ੋਰ ਹੁੰਦਾ, ਬਜ਼ਾਹਿਰ ਅੰਦਰੋਂ ਬਹੁਤ ਜ਼ਾਲਮ ਹੁੰਦਾ, ਜਾਂ ਉਹ ਕੋਈ ਐਸਾ ਵੱਟ ਰੱਖ ਕੇ ਬੈਠਾ ਹੁੰਦਾ, ਉਸ ਬੰਦੇ ਦੀ ਉਹਨੇ ਲੈਣੀ ਹੁੰਦੀ ਹੈ ਬੇਇੱਜ਼ਤੀ, ਉਹਦੀ ਕਲਾਸ ਲੈਣੀ ਹੁੰਦੀ ਹੈ ਉਸ ਦਿਨ, ਔਰ ਉਸ ਤੋਂ ਬਾਅਦ ਬੇਇੱਜ਼ਤੀ ਕਰਨੀ ਹੁੰਦੀ ਹੈ। ਇਹ ਭੁੱਲ ਜਾਂਦਾ ਉਹ ਕਿ ਥੋੜਾ ਟਾਈਮ ਆ, ਇਹ ਵਾਪਸ ਆਣ ਕੇ ਮੇਰੇ ਮੂੰਹ ਤੇ ਪੈਣੀ ਹੈ ਕਿਸੇ ਨਾ ਕਿਸੇ ਦੇ। ਜਿਸ ਬੰਦੇ ਨੂੰ ਤੁਸੀਂ ਮਾਰ ਦਿਓਗੇ, ਜਿਹਦੇ ਨੂੰ ਹਸਤੀ ਮੁਕਾ ਦਿਓਗੇ, ਉਹ ਵਲੀ ਅੱਲਾ, ਕੋਈ ਵਲੀ ਅੱਲਾ ਨਹੀਂ ਹੁੰਦਾ। ਤੇ ਇਸ ਵਾਸਤੇ ਤੁਹਾਨੂੰ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਕਹਿੰਦਾ ਕਿ ਗੱਲਾਂ ਦੇ ਮਾਮਲਾਤ ਨੂੰ ਇਦਾਂ ਨਾ ਲਿਆ ਕਰੋ, ਹਰ ਵੇਲੇ 30 ਤੇ ਨਹੀਂ ਚੜੀਦਾ, ਸਬਰ ਨਾਲ, ਸ਼ੁਕਰ ਨਾਲ, ਤਰੀਕੇ ਨਾਲ, ਸਲੀਕੇ ਨਾਲ ਹੁੰਦੇ ਰਹਿੰਦੇ ਨੇ। ਇਹ ਸਾਰੀ ਦੁਨੀਆ ਦੇ ਨਾਲ ਹੁੰਦੇ। ਅਗਰ ਫਰਜ਼ ਕਰੋ ਸੱਚਾ ਵਾਕਿਆ ਵੀ ਹੋਵੇ ਤੇ ਫਿਰ ਇਹਦੇ 'ਚ ਬਦਨਾਮੀ ਸ਼ੁਰੂ ਕਰਨੀ, ਗੱਲ ਉਹਦੇ ਨਾਲ ਤਬਾਹੀ ਕਾਟ ਕਰੋ, ਗੱਲ ਖਤਮ ਹੋ ਗਈ। ਜੇ ਨਹੀਂ, ਇਸ ਤੋਂ ਵੱਧ ਹੈ ਤੇ ਫਿਰ ਉਹਦੇ ਨਾਲ ਕਾਰਵਾਈ ਕਰੋ। ਇਸ ਵਾਸਤੇ ਨਾ ਕਰਿਆ ਕਰੋ। ਹਰ ਕਿਸੇ ਨਾਲ ਹੁੰਦੀ, ਹਰ ਕਿਸੇ ਦਾ ਮਸਲਾ ਹੁੰਦਾ ਹੈ। ਬਚੋ, ਮੁਆਸ਼ਰੇ ਤੋਂ ਬਚੋ। ਉਹਦੇ ਬੱਚੇ ਦੀ ਤੁਸੀਂ ਜ਼ਿੰਦਗੀ ਬਰਬਾਦ ਕਰ ਰਹੇ ਹੋ, ਉਹਦੇ ਮਾਪਿਓ ਜਿਹੜੀ ਉਹਦੀ ਗੱਲ ਸੁਣ ਰਹੇ ਹੋ ਅੱਜ ਕੱਲ, ਉਹਨਾਂ ਨਹੀਂ ਪਤਾ ਕਿ ਅੱਜ ਤੋਂ ਸਾਲ 2 ਸਾਲ 4 ਸਾਲ ਬਾਅਦ 5 ਸਾਲ ਬਾਅਦ ਕਦੋਂ ਇਹ ਗੱਲ ਨਿਕਲਣੀ ਹੈ। ਅੱਛਾ, ਉਹ ਕੀ ਵਾਕਿਆ ਸੀ ਭਾਈ, ਨਿਕਲਦਾ ਹੈ। ਤੇ ਖੁਦਾ ਦਾ ਵਾਸਤਾ ਸਾਰੀ ਦੁਨੀਆ ਨੂੰ ਮੈਂ ਕਹਿਣਾ, ਇਸ ਵਾਕਿਆ ਦੇ ਮੇਰੇ ਕੋਲ ਕੇਸ ਆਇਆ, ਮੈਂ ਤਾਂ ਦੱਸਿਆ, ਇਹਦੀ ਨਿਸਬਤ ਨਾਲ ਮੈਂ ਸਾਰਿਆਂ ਨੂੰ ਕਹਿਣਾ, ਇਦਾਂ ਨਾ ਕਰਿਆ ਕਰੋ, ਕਾਲੇ ਨਾ ਪਿਆ ਕਰੋ, ਸਬਰ ਕਰਿਆ ਕਰੋ, ਬੱਚਿਆਂ ਦੀ ਨਾ ਮੰਨਿਆ ਕਰੋ। ਬੱਚੇ ਸੱਚੇ ਵੀ ਹੋਣ, ਵਕਤ ਨੂੰ ਟਾਲੀਦਾ, ਵਕਤ ਨੂੰ ਹਿਕਮਤ ਨਾਲ ਟਾਲੀਦਾ, ਅਕਲ ਨਾਲ ਟਾਲੀਦਾ, ਨਹੀਂ ਤੇ ਵਕਤ ਨਹੀਂ ਫਿਰ ਛੱਡਦਾ ਤੁਹਾਨੂੰ। ਹੋ ਜਾਂਦੇ ਵਾਕਿਆਤ, ਕਿਸੇ ਨਾਲ ਨਹੀਂ, ਹਰ ਬੰਦੇ ਨਾਲ ਹੋ ਜਾਂਦੇ ਨਹੀਂ, ਹਰ ਕਿਸੇ ਨਾਲ ਹੁੰਦੇ ਆ। ਲੋਕ ਮਸਲੇ ਤੇ ਨਾ ਕਿ ਉਤਾਂ ਇੱਥੇ ਆ ਕਿ ਦਾਨਾ ਦੁਸ਼ਮਣ ਨਾਦਾਨ ਦੋਸਤੋਂ ਲੱਖ ਦੁਨਾ ਬਿਹਤਰ ਹੈ। 100 ਦਾਨਾ ਦੁਸ਼ਮਣ ਹੋਵੇ ਤੇ ਇੱਕ ਨਾਦਾਨ ਦੋਸਤ ਹੋਵੇ ਤਾਂ ਵੀ ਦਾਨਾ ਦੁਸ਼ਮਣ ਚੰਗਾ ਹੈ, ਦਾਨਾ ਦੁਸ਼ਮਣ ਤਾਂ ਵੀ ਚੰਗਾ ਹੈ।